ਇਹਦੇ ਵਿੱਚ ਮੈਨੂੰ ਲੱਗਦਾ ਇੱਕ ਹਾਈਵੇ ਐਪ ਦਾ ਵੀ ਕਾਫੀ ਵੱਡਾ ਰੋਲ ਆ ਰਿਹਾ ਸਾਹਮਣੇ ਇਸ ਚੀਜ਼ 'ਚ। ਹਾਂਜੀ, ਹਾਈਵੇ ਐਪ ਦਾ ਵੀ ਰੋਲ ਆ ਰਿਹਾ ਇਹਦੇ ਵਿੱਚ, ਉਹ ਵੀ ਕਾਫੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਰੈੱਡ ਲਾਈਨ ਇੱਕ ਹਿਸਾਬ ਦੇ ਨਾਲ ਹੋ ਜਾਂਦੇ ਆ, ਨਾਮ ਨੂਮ ਸੇਮ ਚੇਂਜ, ਕਿ ਉਹ ਡਿਫਰੈਂਟ ਇਸ਼ੂ ਆ। ਰਾਜਕਿਰਨ ਜਿਹੜਾ ਹਾਈਵੇ ਐਪ ਹੈ ਨਾ, ਉਹਦੇ ਨਾਲ ਜਿਹੜੇ ਇਸ਼ੂਜ਼ ਇਸ ਵੇਲੇ ਚੱਲ ਰਹੇ ਹੈਗੇ ਆ, ਉਹ ਬੜੇ ਦੇਖੋ 50% ਆਪਾਂ ਇਹ ਕਹਿੰਦੇ ਕਿ ਉਹਦੇ ਵਿੱਚ ਜੈਨੂਅਨਲੀ ਜਿਹੜੀ ਆ ਉਹਦੀ ਵੈਟਿੰਗ ਕੈਰੀਅਰ ਵੀ ਹੋ ਰਹੀ ਆ। ਜੇ ਤੁਹਾਡਾ IP ਐਡਰੈਸ ਕਿਸੇ ਵੀ ਐਸੀ ਕੰਪਨੀ ਨਾਲ ਮੈਚ ਕਰ ਦਿੰਦਾ ਜਿਹਦੇ ਵਿੱਚ ਕਿ ਥੈਫਟ ਦਾ ਪਹਿਲਾਂ ਨਾਂ ਆਇਆ ਹੈਗਾ, ਤੁਸੀਂ ਉਹਨਾਂ ਦਾ ਵਾਈਫਾਈ ਯੂਜ਼ ਕਰ ਲੈਂਦੇ ਆ, ਤੁਸੀਂ ਉਹਨਾਂ ਦਾ IP ਯੂਜ਼ ਕਰ ਲੈਂਦੇ ਆ, ਫੋਨ ਯੂਜ਼ ਕਰ ਲੈਂਦੇ ਆ, ਤੁਸੀਂ ਉਹਨਾਂ ਦਾ ਕੋਈ ਵੀ ਚੀਜ਼ ਈਮੇਲ ਕਿਤੇ ਤੁਹਾਡੀ ਇਕੱਠੀ ਆ। ਜਿੱਦਾਂ ਹੁਣ ਮੈਂ ਸਾਰਿਆਂ ਨਾਲੋਂ ਇੱਕ ਵੱਡਾ ਜਿਹੜਾ ਰੀਸੈਂਟ ਮਹੀਨਿਆਂ ਦੇ ਵਿੱਚ ਜਿਹੜੀ ਮੈਂ ਟ੍ਰੈਂਡ ਦੇਖ ਰਿਹਾ ਹੈਗਾ, ਜਿਨ੍ਹਾਂ ਦਾ ਵੀ ਕਿਸੇ ਦਾ ਵੀ ਆਊਟ ਆਫ ਕੰਟਰੀ ਕੋਈ ਵੀ ਆਪਰੇਸ਼ਨ ਹੈਗਾ, ਉਹਨਾਂ ਦੇ IP ਐਡਰੈਸ ਟਰੈਕ ਹੁੰਦੇ ਆ, ਦੇ ਗੈਟ ਰੈਡ ਟੈਗ ਵੈਰੀ ਕੁਇਕਲੀ। ਕਿਉਂਕਿ ਜਿਹੜੀ ਕੰਪਨੀ ਦਾ ਡਿਸਪੈਚ ਸਰਵਿਸਿਜ਼ ਆਊਟ ਆਫ ਕੰਟਰੀ ਹੈਗੀਆਂ, ਜਿਹੜੀ ਉਹ ਡਿਸਪੈਚ ਕੰਪਨੀ ਹੈਗੀ ਆ, ਉਹ ਮਲਟੀਪਲ ਹੋਰ ਕੰਪਨੀਆਂ ਲਈ ਡਿਸਪੈਚ ਕਰਦੀ ਆ। ਜੇ ਉਹਨਾਂ ਕਿਸੇ ਵੀ ਕੰਪਨੀ ਦੇ ਵਿੱਚ ਕੋਈ ਰੈਡ ਟੈਗ ਹੁੰਦੀ ਆ, ਥੈਫਟ ਵਾਸਤੇ ਹੁੰਦੀ ਆ, ਕਿਸੇ ਵੀ ਕਿਸਮ ਦੇ ਚੋਰੀ ਵਾਸਤੇ ਹੁੰਦੀ ਆ, ਉਹ ਚੀਜ਼ ਜਿਹੜੀ ਆ ਉਹ ਜਿੰਨੀਆਂ ਕੰਪਨੀਆਂ ਦੀ ਡਿਸਪੈਚ ਉੱਥੋਂ ਚੱਲ ਰਹੀ ਆ, ਉਹ ਸਾਰੀਆਂ ਹੀ ਇੱਕ ਇੱਕ ਕਰਕੇ ਜਿਹੜੀਆਂ ਉਹ ਰੈਡ ਟੈਗ ਹੋਣੀਆਂ ਸ਼ੁਰੂ ਹੋ ਜਾਂਦੀਆਂ। ਈਮੇਲ ਹੈਕਿੰਗ ਜਿਹੜੀ ਆ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਆ। ਮੈਂ ਈਮੇਲ ਹੈਕਿੰਗ ਦੇ ਵਿੱਚ ਇੱਕ ਗੱਲ ਕਹਿ ਦਿਆਂ ਕਿ ਈਮੇਲ ਹੈਕਿੰਗ ਦੇ ਨਾਲ ਈਮੇਲ ਸ਼ੇਅਰਿੰਗ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸਾਡੀ ਕਮਿਊਨਿਟੀ ਵਿੱਚ ਈਮੇਲ ਸ਼ੇਅਰ ਕਰ ਦਿੰਦੇ ਆ, ਪਾਸਵਰਡ ਸ਼ੇਅਰ ਕਰ ਦਿੰਦੇ ਆ। ਬਹੁਤ ਕੰਪਨੀਆਂ ਨੂੰ ਅਸੀਂ ਵੀ ਇੱਥੇ ਐਵਰੀਡੇ ਚੀਜ਼ ਦੇਖੀ ਦੀ ਆ ਕਿ ਚਾਹੇ ਉਹਨਾਂ ਦਾ ਜਿਵੇਂ ਆਪਣਾ ਕਲੀਅਰਿੰਗ ਹਾਊਸ ਦਾ ਅਕਾਊਂਟ ਖੋਲਣਾ ਹੈਗਾ, ਚਾਹੇ ਕੋਈ ਚੀਜ਼ ਕਰਨੀ ਹੈਗੀ ਆ, ਸਾਫ਼ ਹੀ ਕੰਪਨੀਆਂ ਆਫਰ ਕਰ ਦਿੰਦੀਆਂ, ਭਾਜੀ ਮੇਰਾ ਈਮੇਲ ਲੈ ਲਓ, ਮੇਰਾ ਪਾਸਵਰਡ ਲੈ ਲਓ ਤੇ ਆਪੇ ਕਰ ਦਿਓ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਚੀਜ਼ ਜਿਹੜੀ ਆ ਇਹ ਹੈਕ ਨਹੀਂ ਗੀ, ਇਹ ਤੁਸੀਂ ਖੁਦ ਸਰੈਂਡਰ ਕਰ ਰਹੇ ਹੋ ਚੀਜ਼ਾਂ ਸਾਰੀਆਂ। ਸੋ ਇਹ ਚੀਜ਼ਾਂ ਕਰਨੀਆਂ ਬੰਦ ਕਰੋ। ਕਲੀਅਰਿੰਗ ਹਾਊਸ ਦੇ ਅਕਾਊਂਟ ਖੋਲਣੇ ਕੋਈ ਔਖੇ ਨਹੀਂ ਗੇ, ਹੁਣ ਬਿਲਕੁਲ ਸਿੰਪਲ ਹੈਗੇ ਆ, ਈਜ਼ੀ ਹੈਗੇ ਆ। ਜੇ ਤੁਹਾਡਾ ਕੋਈ ਵੀ ਰਾਜਕਰਨ ਕਲੀਅਰਿੰਗ ਹਾਊਸ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤੁਸੀਂ ਫੋਨ ਚੱਕ ਕੇ ਕਲੀਅਰਿੰਗ ਹਾਊਸ ਨੂੰ ਕਾਲ ਕਰੋ, ਵਿਦਿਨ ਆਵਰ or 2 hours ਉਹ ਤੁਹਾਨੂੰ ਕਾਲ ਬੈਕ ਵੀ ਕਰਦੇ ਆ, ਹੋਲਡ ਦੇ ਪਾ ਕੇ ਵੀ ਤੁਹਾਡੀ ਪੂਰੀ ਪ੍ਰੋਬਲਮ ਸੁਣਦੇ ਆ ਔਰ ਤੁਹਾਡਾ ਹੱਲ ਕੱਢ ਕੇ ਦਿੰਦੇ ਆ। ਕੋਈ ਐਸਾ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਅਕਾਊਂਟ। ਔਰ ਰਾਜਕਰਨ ਇੱਥੇ ਇੱਕ ਹੋਰ ਜਿਹੜੀ ਇੰਟਰਸਟਿੰਗ ਜਿਹੜੀ ਚੀਜ਼ ਇਸ ਵੇਲੇ ਚੱਲ ਰਹੀ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੇ ਕੋਈ ਪਰਮਿਟ ਵਾਲਾ ਜਾਂ ਕੋਈ ਕਹਿ ਲਓ ਡਰਗ ਟੈਸਟਿੰਗ ਵਾਲਾ ਜੇ ਕਿਸੇ ਦਾ ਕਲੀਅਰਿੰਗ ਹਾਊਸ ਖੋਲ ਦਿੰਦਾ ਆ, ਉਹ ਆਪ ਦਾ ਨੰਬਰ, ਆਪ ਦਾ ਸਾਰਾ ਕੁਝ ਪਾ ਦਿੰਦਾ, ਉਹਨਾਂ ਦੀ ਈਮੇਲ ਆ, ਆਪ ਦਾ ਨੰਬਰ ਆ। ਸੋ ਜਦੋਂ ਉਹਨਾਂ ਨੇ ਈਮੇਲ 'ਚ ਲੌਗਇਨ ਕਰਨਾ, ਉਹਨੂੰ OTP ਕੋਡ ਜਿਹੜਾ ਉਹਨਾਂ ਦੇ ਨੰਬਰ ਤੇ ਜਾਂਦਾ ਹੈ, ਠੀਕ ਆ। ਉਹ ਬੰਦੇ ਐਕਸਟੋਰਟ ਕਰ ਰਹੇ ਆ ਸਾਡੇ ਟਰੱਕਿੰਗ ਕੰਪਨੀਆਂ ਨੂੰ ਕਿ ਜੇ ਮੇਰੇ ਕੋਲ ਆਹ ਅਕਾਊਂਟ ਮੂਵ ਕਰਨਾ ਤੇ ਮੈਂ ਤੁਹਾਡਾ ਅਕਾਊਂਟ ਨਹੀਂ ਦੇਣਾ। ਸਾਨੂੰ ਉਹ ਅਕਾਊਂਟ ਨੂੰ ਕਲੀਅਰਿੰਗ ਹਾਊਸ ਨੂੰ ਕਾਲ ਕਰਕੇ ਅਕਾਊਂਟ ਬੰਦ ਕਰਾ ਕੇ ਨਵਾਂ ਖਲਾਉਣਾ ਪੈਂਦਾ ਹੈ। ਮਤਲਬ ਸਾਡੇ ਬੰਦੇ ਇੱਥੋਂ ਤੱਕ ਕੰਮ ਕਰਦੇ ਆ। ਇੰਨੀ ਸਿਚੁਏਸ਼ਨ ਬੈਡ ਹੋਈ ਪਈ ਆ, ਇੰਨੀ ਸਿਚੁਏਸ਼ਨ ਮਤਲਬ ਅਕਾਊਂਟ ਦੇਣ ਤੋਂ ਮਨਾ ਕਰ ਦਿੰਦੇ ਆ, ਜਦ ਕਿ ਤੁਸੀਂ ਅਕਾਊਂਟ ਖੋਲਣ ਦੇ ਪਹਿਲਾਂ $100-150 ਲਿਆ ਆ, ਉਹ ਅਕਾਊਂਟ ਉਹਨੂੰ ਬਿਲੋਂਗ ਕਰਦਾ ਜਿਹਨੇ ਤੁਹਾਨੂੰ ਪੈਸੇ ਪੇ ਕੀਤੇ, ਟ੍ਰਾਂਸਫਰ ਕਰਨ ਤੇ ਫਿਰ ਮੰਗੀ ਜਾਂਦੇ, ਫਿਰ ਉਹਨੂੰ ਕਹਿੰਦੇ ਵੀ ਹੁਣ ਤੂੰ ਕੈਂਸਲ ਕਰਾ, ਜਾ ਕੇ ਉਹਨਾਂ ਨੂੰ ਕਾਲ ਕਰਕੇ ਅਸੀਂ ਤੈਨੂੰ ਅਕਾਊਂਟ ਦਾ ਇਨਫੋਰਮੇਸ਼ਨ ਨਹੀਂ ਦੇਣੀ। ਦੈਟਸ ਰੀਲੀ ਬੈਡ। ਇਹ ਤਾਂ ਬੈਡ ਫੇਥ ਬਿਜ਼ਨਸ ਬਹੁਤ ਜ਼ਿਆਦਾ ਲੈਵਲ ਤੇ ਰਾਜਕਰਨ ਕੰਮ ਗੰਦਾ ਹੋ ਰਿਹਾ ਹੈਗਾ। ਚਲੋ ਐਨੀਵੇ ਆਪਾਂ